ਉਹ ਭਾਈ ਸਾਡੇ ਅੱਗੇ ਆਈਆਂ ਪੁੱਛੋ ਪਤਾ ਨਹੀਂ ਕਿਹਨੇ ਦਿੱਤੀ ਸੰਦਾਬ ਕਿਸ਼ਾ ਤੂੰ ਸਾਡੇ ਨਾਲ ਲਾਈ ਜਾਂਦਾ ਕੀ ਦਿੱਤੀ ਉਹ ਮੈਂ ਨਹੀਂ ਲਾਇਆ ਭਾਈ ਮੰਡੀ 'ਚ ਰਸ਼ ਚੈੱਕ ਕਰੋ ਓਏ ਹੋਏ ਪਤਾ ਹੋਏ ਨੀ ਭਾਈ ਵੱਜੀ ਵੀ ਭਾਈ ਇੱਥੇ ਬੰਦਿਆਂ ਤੋਂ ਬਹੁਤ ਇੱਥੇ ਜਿਹੜਾ ਨਾ ਜਾਨਵਰ ਤੋਂ ਬਹੁਤਾ ਬੰਦਾ ਹੈ ਇੱਥੇ ਯਾਰ ਓਏ ਹੌਲੀ ਬੋਲਿੰਗ ਤੇ ਇੰਜੀਨੀਅਰ ਕਰ ਲਈ ਬਾਈ ਨਾ ਉਹਨੇ ਹਾਸਾਗਾ ਬਾਈ ਕੀ ਹੋ ਗਿਆ ਕੀ ਹਾਸਾ ਹੋ ਗਿਆ ਇੱਥੇ ਯਾਰ ਬਾਈ ਦੀ ਟੀ-ਸ਼ਰਟ ਦੀ ਕਿਸੇ ਨੇ ਬਾਈ ਮੰਡੀ ਤੇ ਬਾਹਰੋਂ ਰਸ਼ ਲੱਗਦਾ ਅੰਦਰ ਤੇ ਕੋਈ ਬੱਕਰਾ ਸ਼ਕਰਾ ਨਹੀਂ ਮੰਡੀ 'ਚ ਵੇਲ ਹੋਈ ਪਈ ਹੈ अस्सलाम वालेकुम ਕੀ ਹਾਲ ਨੇ ਸੋਹਣੇ ਠੀਕ ਹੋ ਉਮੀਦ ਹੈ ਕਿ ਤੁਸੀਂ ਸਾਰੇ ਫਿਟ ਫਾਟ ਹੋ ਕੇ ਸਿਹਤ ਵੀ ਠੀਕ ਹੋਗੀ ਮੇਰੇ ਭਰਾ ਭੈਣਾਂ ਆਂਟੀਆਂ ਚਾਚੀਆਂ ਤਾਈਆਂ ਸਭ ਫਿਟ ਫਾਟ ਹੋਣਗੇ ਠੀਕ ਹੈ ਲੋ ਜੀ ਰਾਤ ਚੜ ਗਈ ਫੁੱਲ ਇਸ ਟਾਈਮ ਵੱਜ ਗਏ ਨੇ ਕੋਈ 9:30 ਚਾਂਦ ਰਾਤ ਆਪਣੀ ਹੋ ਗਈ ਸ਼ੁਰੂ ਠੀਕ ਹੈ ਬੇਬੇ ਆਪਣੀ ਚਾਂਦ ਰਾਤ ਮਨਾਈ ਜਾ ਰਹੀ ਹੈ ਬੇਬੇ ਨੇ ਆਦੀ ਤਿਆਰੀਆਂ ਕਰ ਦਿੱਤੀਆਂ ਨੇ ਸ਼ੁਰੂ ਹੁਣ ਪਤਾ ਨਹੀਂ ਕਸਟਰ ਬੰਦੀ ਖੀਰ ਬੰਦੀ ਜੋ ਵੀ ਬੰਦਾ ਠੀਕ ਹੈ ਮੈਂ ਇਮਰਾਨ ਭਾਈ ਨੂੰ ਫੋਨ ਕਰਕੇ ਬੁਲਾ ਲਿਆ ਉਹ ਪੰਪ ਤੇ ਖਲੋਤੇ ਨੇ ਬਸ ਤੇਲ ਪਵਾ ਰਹੇ ਨੇ ਤੇ ਮੈਂ ਵੀ ਨਿਕਲਣ ਲੱਗਾ ਹੁਣ ਮੈਂ ਕਿਹਾ ਓਏ ਬਸ ਇੰਨਾ ਓਏ ਯਾਰ ਇੱਕ ਤੇ ਈਦ ਵਾਲੇ ਦਿਨ ਵੀ ਗੈਸ ਨਹੀਂ ਟਿਕੀ ਸਾਡੀ ਠੀਕ ਹੈ ਬੇਬੇ ਨੇ ਉੱਥੇ ਚੁੱਲ੍ਹਾ ਰੱਖ ਇੱਕ ਤੇ ਯਾਰ ਦੁੱਧ ਦੀ ਇੰਨੀ ਕਿੱਲਤ ਓਏ ਹੋਏ ਮੈਨੂੰ ਦੁੱਧ ਨੇ ਇੰਨਾ ਕੁ ਖਪਾ ਮਾਰਿਆ ਮੈਂ ਸਾਡੇ ਸ਼ਹਿਰ ਦੀ ਕੋਈ ਦੁਕਾਨ ਨਹੀਂ ਛੱਡੀ ਹੋਣੀ ਤੇ ਫਿਰ ਇੱਕ ਦੁਕਾਨ ਤੋਂ ਲੱਭਿਆ ਸਿਰਫ ਉਹਨੇ 2 ਲੀਟਰ ਦਿੱਤਾ ਕਹਿੰਦਾ ਭਾਈ ਐਕਸਟਰਾ ਦੂਜੀ ਦੁਕਾਨ ਦੇ ਉੱਤੇ ਅੱਧਾ ਘੰਟਾ ਵੇਟ ਕੀਤਾ ਦੁੱਧ ਉਹਨਾਂ ਦਾ ਪਿੰਡ ਸੀ ਪਿੰਡੋਂ ਦੁੱਧ ਲੈ ਕੇ ਅੱਧਾ ਘੰਟਾ ਵੇਟ ਤੋਂ ਬਾਅਦ ਫਿਰ ਉਹ ਦੁੱਧ ਤੇ ਦਹੀਂ ਫਿਰ ਵੀ ਪੂਰੇ ਸ਼ਹਿਰ ਚੋਂ ਨਹੀਂ ਲੱਭਿਆ ਹੁਣ ਮੈਂ ਕਿਹਾ ਜਲਦੀ ਨਾਲ ਜਾ ਕੇ ਪਹਿਲੇ ਬੱਕਰਾ ਲੈ ਆਈਏ ਇਸ ਤੋਂ ਪਹਿਲੇ ਕਿ ਬੱਕਰੇ ਇੱਥੇ ਲੋਰਬਿਲਟੀ ਹੋਣ ਹੁਣ ਜਿਹੜਾ ਨਾ 9:30 ਹੋ ਗਏ ਨੇ ਹੁਣ ਜਾਂਦੇ ਆ ਮੰਡੀ ਜਾ ਕੇ ਮੰਡੀ ਦੀ ਸੂਰਤ ਹਾਲ ਵੇਖਦੇ ਆ ਕਿ ਮੰਡੀ ਤੇਜ਼ ਹੈ ਸਲੋ ਹੈ ਕੀ ਸੂਰਤ ਹਾਲ ਹੈ ਅੱਗੇ ਤੇ ਹਰ ਚਾਂਦ ਰਾਤ ਤੇ ਮੰਡੀ ਦਾ ਰੇਟ ਹੋ ਜਾਂਦਾ ਸਲੋ ਮਤਲਬ ਮੰਡੀ ਦੇ ਵਿੱਚ ਆਮ ਤਰਫ ਤੋਂ ਆਡੀਅנס ਘਟ ਜਾਂਦੀ ਵਾਮ ਬਹੁਤੀ ਪਰਚੇਸਿੰਗ ਕਰ ਲੈਂਦੀ ਹੈ ਲੇਕਿਨ ਅੱਜ ਮੰਡੀ ਦੀ ਕੀ ਸੂਰਤ ਹਾਲ ਹੈ ਜਾਂਦੇ ਆ ਤੇ ਸਾਡੀ ਚਾਂਦ ਰਾਤ ਲੰਘਣੀ ਬਾਬਾ ਜੀ ਮੰਡੀ ਦੇ ਵਿੱਚ ਹੁਣ ਤੁਹਾਡੀਆਂ ਚਾਂਦ ਰਾਤਾਂ ਕਿਵੇਂ ਲੰਘਦੇ ਤੁਸੀਂ ਤੇ ਕੋਈ ਆਪਣੇ ਸੋਨਾ ਤੇ ਕੋਈ ਜਾਨੂ ਮਾਨੂ ਦੇ ਨਾਲ ਬਾਹਾਂ 'ਚ ਬਾਹਾਂ ਪਾ ਕੇ ਤੇ ਅਗਲੇ ਅੱਜ ਬਾਬਾ ਜੀ ਡਿਨਰ ਮਾਰ ਰਹੇ ਹੋ ਗਏ ਆ ਸਾਡੀ ਚਾਂਦ ਰਾਤ ਸਾਡੀਆਂ ਜਿਹੜੀਆਂ ਨੇ ਮੇ ਵਾਲੇ ਸੋਨਾ ਮੋਨਾ ਦੇ ਨਾਲ ਉਹਨਾਂ ਦੇ ਗਲਾਂ 'ਚ ਗਲ ਪਾ ਕੇ ਇੰਜ ਕਰਕੇ ਠੀਕ ਹੈ ਤੇ ਉੱਥੇ ਚਾਂਦ ਰਾਤ ਲੰਘੇਗੀ ਤੇ ਬੇਬੇ ਵੇਖੋ ਲਾਚੀਆਂ ਜੂਠੀਆਂ ਕਰ ਪਾਈ ਜਾਂਦੀ ਤੇ ਕਿੰਨਾਂ ਦੇ ਘਰ ਦੇ ਵਿੱਚ ਔਰਤਾਂ ਜਿਹੜੀਆਂ ਇੰਜ ਦੀਆਂ ਗਲੀਜ਼ ਹਰਕਤਾਂ ਕਰਦੀਆਂ ਨੇ ਠੀਕ ਹੈ ਆਪ ਹੀ ਖਾਣਾ ਤੇ ਆਪ ਹੀ ਨਹੀਂ ਉਹ ਜੋ ਕੋਈ ਪ੍ਰਾਹੁਣਾ ਆ ਜਾਵੇ ਤੇ ਉਹਨੂੰ ਵਿੱਚੋਂ ਖਲਾਉਣਾ ਅਵੇ ਦੰਦਾਂ ਨਾਲ ਭੰਨ ਕੇ ਤੇ ਬੰਦਾ ਨੂੰ ਹੱਥ ਨਾ ਮਰੋੜ ਸਕਦਾ ਆ ਵੇਖੋ ਮੈਂ ਨਾ ਵੇਖਦਾ ਤੇ ਗੱਲ ਫੜੀਚ ਨਹੀਂ ਸੀ ਮੈਂ ਵੀ ਅੱਜ ਵੇਖਿਆ ਪਹਿਲੀ ਵਾਰੀ ਉਹ ਜੂਠੀ ਕਰਕੇ ਸੁੱਟ ਦਿੱਤੀ ਇਹ ਆਲੂ ਇਹ ਆਹ ਲੈ ਲਾਲਾ ਵੀ ਲਾ ਕੇ ਚੇਬੀ ਕੇ ਪੂਰੀ ਚੰਗੀ ਤਰੀਕੇ ਨਾਲ ਕੋਈ ਨਹੀਂ ਮਾੜਾ ਹੋਰ ਰਗੜ ਲਓ ਹੁਣ ਚੱਲੀਏ ਜੀ ਮੰਡੀ ਚੱਲ ਕੇ ਵੇਖਦੇ ਪਹਿਲੇ ਪਾਣੀ ਦਾ ਘੁੱਟ ਭਰ ਲਈ ਇੰਨੀ ਸਪੀਡ ਨਾਲ ਮੈਂ ਬੋਲਿਆ ਇੰਨਾ ਜ਼ਿਆਦਾ ਤੇਜ਼ ਬੋਲਿਆ ਤੇ ਮੇਰਾ ਮੂੰਹ ਗਿਆ ਸੁੱਕ ਪਾਣੀ ਪੀ ਕੇ ਮੰਡੀ ਨਿਕਲਦੇ ਮੋਟਰਸਾਈਕਲ ਦੀ ਚੱਕੀ ਹੈ ਚਾਬੀ ਤੇ ਬਾਬਾ ਜੀ ਹੁਣ ਨਿਕਲੀ ਅੱਲਾਹੁ ਅਕਬਰ ਚਲੋ ਨਿਕਲੀਏ ਤੇ ਹੁਣ ਚੱਲ ਕੇ ਬਾਬਾ ਜੀ ਕਰੀਏ ਪਹਿਲੇ ਕੰਮ ਸ਼ਾਮ ਲੋ ਜੀ ਮੋਟਰਸਾਈਕਲ ਅਸੀਂ ਫੰਜਨ ਲਾਣ ਨਹੀਂ ਹੈ ਕਿਉਂਕਿ ਇਸ ਟਾਈਮ ਦੇ ਵਿੱਚ ਚੋਰੀ ਨਾ ਹੋਵੇ ਅਸੀਂ ਵਾਇਰ ਲਾਕਟ ਹੋ ਗਏ ਬਾਈ ਨੇ ਮਸ਼ਵਰਾ ਦਿੱਤਾ ਪਿਓਰ ਬਾਈ ਕਹਿੰਦਾ ਦੋਵਾਂ ਨੂੰ ਜੋੜ ਦਿਓ ਹੈ ਤੇ ਸਮਾਈਲੀ ਸ਼ੇਖ ਕਹਿੰਦਾ ਨਹੀਂ ਕੋਈ ਲੋੜ ਨਹੀਂ ਕਹਿੰਦਾ ਵਾਇਰ ਲੋਕ ਦੀ ਕਹਿੰਦਾ ਜਿਹਨੇ ਚੋਰੀ ਹੋਣੀ ਇੰਜ ਵੀ ਹੋ ਜਾਣੀ ਕੋਈ ਵੀ ਨਹੀਂ ਜਾਂਦਾ ਚਲੋ ਆਪਦੀ ਸੇਫਟੀ ਚੰਗੀ ਆ ਚਲੋ ਭਾਈ ਕੋਈ ਵੇਖਿਆ ਬੱਕਰਾ ਕਿ ਨਹੀਂ ਦੇਖਦੇ ਆਦੇ ਹੁਣੇ ਆਏ ਆ ਲੋ ਜੀ ਰਸ਼ ਪਿਆ ਖਲੋ ਤਾਂ ਵੈਸੇ ਪੂਰਾ ਫੁੱਲ ਭਾਰ ਦੇ ਨਾਲ ਹੈ ਤੇ ਅੱਗੇ ਜਾ ਕੇ ਵੇਖਦੇ ਆ ਕਿ ਕੀ ਹਿਸਾਬ ਤਾਂ ਮੰਡੀ ਗਰਮ ਹੈ ਠੰਡੀ ਹੈ ਵੇਖਦੇ ਆ ਲੋ ਜੀ ਮੰਡੀ ਦੇ ਵਿੱਚ ਮਿੱਟੀ ਘਟਾਈ ਹੈ ਮਿੱਟੀ ਘੱਟੇ ਤੋਂ ਇਲਾਵਾ ਮੰਡੀ ਦੇ ਵਿੱਚ ਹੈ ਕੋਈ ਨਹੀਂ ਜਿਹੜਾ ਬੱਕਰਾ ਵੇਖੋ ਆਂਡਰ ਖੱਸੀ ਮਾਲ ਹੀ ਕੋਈ ਨਹੀਂ ਹੈਗਾ ਇਹ ਚੈੱਕ ਕਰੋ ਆਂਡਰ ਹੀ ਭਾਈ ਆ ਦੇਖ ਲੈ ਇਹਦੇ ਨਾਲ ਥਣ ਤੇ ਨਹੀਂ ਗਿਆ ਸਭ ਹੈ ਉਹ ਬੱਕਰਾ ਥਣਾ ਵਾਲਾ ਡਰਾ ਭਾਈ ਲੈਣਾ ਉਹ ਥਣ ਨੇ ਭਾਈ ਬੱਕਰੀ ਨਹੀਂ ਹੈਗੀ ਉਹ ਬੱਕਰੀ ਹੈ ਭਾਈ ਗੌਰ ਨਾ ਵੇ ਬੱਕਰਾ ਭਾਈ ਕੀ ਸੂਰਤ ਹਾਲ ਮੰਡੀ ਦੀ ਮੰਡੀ ਤੇਜ਼ ਬਹੁਤ ਹੈ ਯਾਰ ਮੰਡੀ ਬਹੁਤੀ ਗਰਮ ਹੋਈ ਹੈ ਬਹੁਤ ਕੋਈ ਸ਼ੈ ਲੱਭਦੀ ਨਹੀਂ ਹੱਥ ਨਹੀਂ ਲੱਗਦਾ ਇਹਨੇ ਬੱਕਰੇ ਬਾਬਾ ਜੀ ਇਹਨੇ ਮੁਰਗੀ ਜਿਹਨੇ ਬੱਕਰੇ ਇਹਨੇ ਨਾ ਉਹੀ ਬਾਬਾ ਜੀ 70 80 ਹਜ਼ਾਰ ਆ ਦੇਖ ਇਹ ਚਿੱਟਾ ਉਹ ਬਾਬਾ ਜੀ ਇਹ ਚਿੱਟਾ ਖਲੋਤਾ ਆ ਚੈੱਕ ਕਰ ਭਾਈ ਇਹਦਾ ਪੁੱਛ ਬੱਕਰਾ ਸੋਹਣਾ ਆ ਦੇਖ ਯਾਰ ਕਰ ਖੱਸੀ ਆ ਪੁੱਛ ਭਾਈ ਇਹਦਾ ਪੁੱਛ ਮਾਰਦਾ ਤੇ ਨਹੀਂ ਰੋਂਦਾ ਵਾ ਦੋਂਦਾ ਚੋਕਾ ਦੋਂਦਾ ਭਾਈ ਕੀ ਮੰਗਦਾ ਹੈ 1.5 ਲੱਖ ਜਿਹੜਾ ਲੈਣਾ ਭਾਈ ਇੱਕ ਹੀ ਹਾਂ ਨਾਲ ਵਾਲਾ ਰੇਟ ਇੱਕ ਹੀ ਗੱਲ ਕਰਨੀ ਹਾਂ ਨਾਲ ਵਾਲਾ ਰੇਟ ਠੀਕ ਹੈ ਇੱਕ ਹੀ ਗੱਲ ਇੱਕ ਵੀ ਤਾਂ ਚਲੋ ਅੱਲਾਹ ਪਾਕ ਤੇਰੀ ਬਰੋਦੀ ਬਰਕਤ ਪਾਵੇ ਆ ਜਾ ਭਾਈ ਇੱਥੇ ਤਾਂ ਇਹੀ ਕਹਿਣਾ ਹਾਂ ਇੱਥੇ ਤਾਂ ਇਹੀ ਕਹਿਣਾ ਖੜੀ ਇੱਥੋਂ ਆ ਜਾ ਨਹੀਂ ਇਹਦੇ ਵਿਚਾਰੇ ਤੇ ਸਾਰੇ ਝੜੇ ਖੜੀ ਇੱਥੋਂ ਮੜਾ ਖੋਲ ਯਾਰ ਤੇਰੇ ਕੋਲ ਬੱਕਰੇ ਦੰਦ ਨਹੀਂ ਉਠਾਏ ਜਾ ਰਹੇ ਹਾਂ ਇਹ ਬੋੜਾ ਜਿਵੇਂ ਇੱਥੋਂ ਸਿੱਟਾ ਪੀਂਦਾ ਪਤਾ ਨਹੀਂ ਉਹ ਪਰਲਾ ਵੇ ਉਹ ਪਰਲਾ ਜਿਹੜਾ ਕਾਲਾ ਨਾ ਆਏ ਦੋਂਦਾ ਉਹਨੂੰ ਨਜ਼ਰ ਮਾਰ ਇਹ ਤਾਂ ਬੜਾ ਪਿਆਰਾ ਆ ਬੱਕਰਾ ਹਲਾ ਉਹਨੂੰ ਲੱਗਦਾ ਦੰਦ ਪਟਾ ਇਹਦਾ ਪੁੱਛ ਲਾ ਹਾਂ ਇਹ ਕੋਈ ਹੋਊਗਾ ਪੰਜੀ ਸਿਰ
ਮਾਰ ਆਇੰਦਾ ਪੁੱਛ ਚਾਚੇ ਨੂੰ ਬਾਬਾ ਜੀ ਮੰਡੀ ਫੁੱਲ ਇੰਤਹਾ ਹੋਈ ਪਈ ਮੰਡੀ ਵਿੱਚ ਇਸ ਟਾਈਮ ਹਾਂ ਖੱਸੀ ਆ ਹਾਂ ਪੁੱਛ ਇੰਦਾ ਇੰਦਾ ਦੱਸ ਬਾਈ A few moments later. ਬਾਬਾ ਜੀ ਮੰਡੀ ਚ ਡੰਗਰ ਹੀ ਮੁੱਕ ਗਏ ਪਤਾ ਨਹੀਂ ਠੀਕ ਹੈ ਕੋਈ ਚੱਜ ਦਾ ਡੰਗਰ ਹੀ ਨਹੀਂ ਹੈ ਨਿੱਕੇ ਨਿੱਕੇ ਡੰਗਰੀਆਂ ਜੀ ਹੈ ਨੇ ਉਹ ਜਿਹਨੂੰ ਹੱਥ ਲਾਓ ਲੱਖ ਸਵਾ ਲੱਖ ਲੱਖ ਸਵਾ ਲੱਖ 15 15 20 ਸਿਰ ਵਾਲੇ ਇਹ ਖਲੋਤੇ ਨੇ ਚਾਰ ਕਿੱਧਰ ਮਾਰੋ ਹਾਂ ਨਜ਼ਰ ਕਿਹੜੇ ਆਵੇ ਖਲੋਤੇ ਨੇ ਇਹ ਵੀ ਜੋੜੀ ਖਲੋਤੀ ਇਹਨਾਂ ਨੂੰ ਵੇਖ ਲਾ ਆਹ ਜੋੜੀ ਓਹੋ ਲੋ ਜੀ ਸਾਡੀ ਤੇ ਚਾਂਦ ਰਾਤ ਇੰਜੋਏ ਹੋ ਰਹੀ ਆ ਹਾਂ ਬਾਈ ਜੀ ਚਾਂਦ ਰਾਤ ਸਹੀ ਇੰਜੋਏ ਹੋ ਰਹੀ ਹੈ ਹਾਂਜੀ ਹਾਂਜੀ ਕਿਉਂ ਨਹੀਂ ਬਹੁਤ ਹੋ ਰਹੀ ਆ ਦੇਖ ਬੱਕਰਾ ਨਹੀਂ ਲੱਭਦਾ ਪਿਆ ਕੀ ਹੈ ਉਹ ਬੱਕਰਾ ਨਹੀਂ ਲੱਭਦਾ ਐਡੀ ਮੰਡੀ ਚੋਂ ਕੋਈ ਮੰਡੀ ਸ਼ਾਰਟ ਹੋਈ ਮੰਡੀ ਜਿਸ ਟਾਈਮ ਬੰਦੇ ਬਹੁਤ ਨੇ ਤੇ ਬੱਕਰੇ ਘੱਟ ਨੇ ਆ ਕੱਟੇ ਆ ਜ਼ਿਆਦਾ ਖਲੋਤੇ ਕੱਟਾ ਲੈ ਲਈਏ ਕੱਟਾ ਵੀ ਹੱਡੀਆਂ ਦੀ ਮੋਟੇ ਕੱਟਾ ਉਹਦੇ ਬੋਟੀਆਂ ਕਾਟਾਂ ਝੰਡੀਆਂ ਬਹੁਤੀਆਂ ਨੇ ਆਹੋ ਕੰਮ ਹਰ ਪਾਸੇ ਗਰਮ ਹੀ ਹੋਇਆ ਪਿਆ ਗਰਮ ਹੋਇਆ ਖਲੋਤਾ ਲੋ ਜੀ ਮੰਡੀ ਹੋ ਗਈ ਫਲॉप ਵਾਇਸ ਨੇ ਕਰਤੀ ਮੰਡੀ ਫਲॉप ਕੋਈ ਸ਼ੈ ਨਹੀਂ ਲੱਭਦੀ ਪਈ ਹਰ ਪਾਸੇ ਕਰਬਲ ਹੋਈ ਪਈ ਹੈ ਤੇ ਮੈਂ ਕਹਿੰਦਾ ਬਾਈ ਇੱਥੇ ਬੰਦੇ ਵੇਚਣੇ ਲਾ ਦਈਏ ਆਹੋ ਕਿਉਂਕਿ ਮਾਲ ਤੇ ਵਿਕਦਾ ਨਹੀਂ ਪਿਆ ਹੁਣ ਬੰਦਿਆਂ ਦੀ ਕੁਰਬਾਨੀ ਹੁੰਦੀ ਬੰਦਿਆਂ ਨੇ ਕਈਆਂ ਨੇ ਸਿਰ ਪਕਾਉਣੇ ਮਾਲ ਹੈ ਹੀ ਨਹੀਂ ਹੁਣ ਬੰਦੇ ਵੇਚਣੇ ਲਾਉਣੇ ਨੇ ਆਹੋ ਤੇ ਹੁਣ ਚੱਲੀਏ ਹੁਣ ਕਾੜੇ ਦਾ ਰੋਕ ਕਰੀਏ ਆਹ ਕਾੜੇ ਨੂੰ ਜਾਣਾ ਚਲੋ ਜੀ ਤੋ ਜੀ ਕੰਮ ਹੋ ਗਿਆ ਫੁੱਲ ਗਰਮ ਠੀਕ ਹੈ ਤੇ ਬॉयਜ਼ ਕਹਿੰਦੇ ਆਪਾਂ ਚੱਲੀਏ ਕਾੜੇ ਨੂੰ ਹੁਣ ਕਾੜੇ ਨਹੀਂ ਕਰ ਰਹੇ ਆ ਤੇ ਜਾ ਕੇ ਉੱਥੇ ਵੇਖਦੇ ਆ ਕੀ ਸੂਰਤ ਸਾਡੀਆਂ ਪੁਰਾਣੀਆਂ ਯਾਦਾਂ ਯੂਨੀਵਰਸਿਟੀ ਆਫ ਕਾੜਾ ਠੀਕ ਹੈ ਇੱਥੋਂ ਕਦੀ ਅਸੀਂ ਇਸ ਟਾਈਮ ਇੱਥੇ ਫਿਰਦੇ ਹੋਈਦਾ ਸੀ ਤੇ ਅੱਜ ਸਿਰਫ ਅਸੀਂ ਵੇਖ ਕੇ ਉਦੋਂ ਕੋਈ ਰੈਸਟੋਰੈਂਟ ਯੂਨੀਵਰਸਿਟੀ ਦੇ ਨਾਲ ਜਾਣਾ ਆਹ ਵਾਰੀ ਵੀ ਬਣ ਗਿਆ ਸਾਡੀ ਵਾਰੀ ਇੱਥੇ ਢਾਬਾ ਵੀ ਨਹੀਂ ਸੀ ਹੁੰਦਾ ਸੀ ਜੋ ਵੀ ਖਾਣਾ ਅਸੀਂ ਵਾਪਸ ਜਾਣਾ ਰਨਾਲੇ ਕੀ ਆਓ ਕਾੜੇ ਦੇਖੋ ਟਾਈਮ ਦੀਆਂ ਗੱਲਾਂ ਸੀ ਤੇ ਸਾਰਾ ਕੁਝ ਆ ਗਿਆ ਲੋ ਜੀ ਮੋਟਰਸਾਈਕਲ ਲਾਤੀ ਸਟੈਂਡ ਤੇ ਹੁਣ ਚੱਲੀ ਅੰਦਰ ਮੰਡੀ ਦੀ ਸੂਰਤ ਹਾਲ ਚੈੱਕ ਕਰ ਲਓ ਤੁਸੀਂ ਪਹਿਲੇ ਹੀ ਮਤਲਬ ਮੰਡੀ ਜੇ ਅਸੀਂ ਇੰਟਰ ਨਹੀਂ ਹੋਏ ਤੇ ਕੋਈ 1.5 ਕਿਲੋਮੀਟਰ ਪਿੱਛੇ ਤੱਕ ਇੰਜ ਹੀ ਰਸ਼ ਆ ਇੱਥੇ ਵੀ ਸੂਰਤ ਹਾਲ ਇੱਥੇ ਵੀ ਉਹੀ ਨਜ਼ਰ ਆ ਰਹੀ ਹੈ ਕੰਮ ਗਰਮ ਹੀ ਹਾਂ ਉਹ ਅੱਗੇ ਆ ਕੇ ਥੱਲੇ ਉਤਰਨਾ ਮੈਰਿਜ ਹਾਲ ਦਾ ਬਹੁਤ ਅੱਗੇ ਆ ਜੇ ਅੱਗੇ ਜਾ ਕੇ ਉੱਤਰ ਦੇ ਮੰਡੀ ਦੇ ਵਿੱਚ ਲੱਗ ਜਾਂਦਾ ਪਤਾ ਉੱਥੇ ਕੀ ਸੂਰਤ ਹਾਲ ਇੱਧਰ ਵੀ ਉਹ ਭਾਈ ਸਾਡੇ ਅੱਗੇ ਆਈਆਂ ਪੁੱਛੋ ਪਤਾ ਨਹੀਂ ਕਿਹਨੇ ਦਿੱਤੀ ਸੰਦਾ ਕੀ ਸ਼ੈ ਤੂੰ ਸਾਡੇ ਨਾਲ ਆ ਲਾਈ ਜਾਂਦਾ ਕੀ ਦਿੱਤੀ ਉਹ ਮੈਂ ਨਹੀਂ ਲਾਇਆ ਬਾਈ ਮੰਡੀ ਚ ਰਸ਼ ਚੈੱਕ ਕਰੋ ਓਏ ਪਤਾ ਨਹੀਂ ਬਾਈ ਵੱਜੀ ਵੀ ਬਾਈ ਇੱਥੇ ਬੰਦਿਆਂ ਤੋਂ ਬਹੁਤ ਇੱਥੇ ਜਿਹੜਾ ਨਾ ਜਾਨਵਰ ਤੋਂ ਬਹੁਤ ਬੰਦਾ ਹੈ ਇੱਥੇ ਯਾਰ ਓਏ ਹੌਲੀ ਬੋਲਿੰਗ ਤੇ ਇੰਜੀਨੀਅਰ ਕਰ ਲੋ ਜੀ ਬਾਈ ਨਾ ਉਹਨੇ ਹਾਸਾਗਾ ਬਾਈ ਕੀ ਹੋ ਗਿਆ ਕੀ ਹਾਸਾ ਹੋ ਗਿਆ ਇੱਥੇ ਯਾਰ ਬਾਈ ਦੀ ਟੀ-ਸ਼ਰਟ ਦੀ ਕਿਸੇ ਨੇ ਸਾਰੀ ਗੱਲ ਛੱਡੋ ਤੁਸੀਂ ਉਹਨਾਂ ਤੇ ਰਸ਼ ਦੀ ਚੈੱਕ ਕਰੋ ਖੀਰ ਹੋਈ ਪਈ ਯਾਰ ਬਾਬਾ ਜੀ ਮੰਡੀ ਤੇ ਬਾਹਰੋਂ ਰਸ਼ ਲੱਗਦਾ ਅੰਦਰ ਤੇ ਕੋਈ ਬੱਕਰਾ ਸ਼ਕਰਾ ਨਹੀਂ ਮੰਡੀ 'ਚ ਵੇਲ ਹੋਈ ਪਈ ਹੈ ਮੈਨੂੰ ਲੱਗਦਾ ਸਾਰਾ ਬੱਕਰਾ ਵੀ ਅੱਗੇ ਅੱਜ ਬਿਲਕੁਲ ਵੇਲ ਹੋ ਗਈ ਆ ਇੱਕ ਚਾਰ ਕ ਨਜ਼ਰ ਆਏ ਨੇ ਦੇਖੋ ਚੈੱਕ ਕਰੋ ਮੰਡੀ ਦੇ ਵਿੱਚ ਕੱਲ੍ਹ ਇੰਜ ਵੇਲ ਆਇਆ ਸੀ ਅੱਜ ਟੋਟਲੀ ਵੇਲ ਹੋਈ ਪਈ ਹੈ ਇਹ ਖਲੋਤੇ ਨੇ ਚਾਰ ਕ ਵੇਖਦੇ ਹੁਣ ਕੀ ਬਣਦਾ ਇੱਥੇ ਵਿਕੇ ਨੇ ਵਿਕਣ ਵਾਲੇ ਨੇ ਕੀ ਹਿਸਾਬ ਬਾਹਰੋਂ ਕੋਈ ਇਹ ਤਾਂ ਬਹੁਤ ਹੀ ਰੇਟ ਦੱਸਣਾ ਪੈਂਦਾ ਜੀ ਹੁਣ ਕਿਉਂ ਬਾਈ ਬਾਈ ਉਹ ਲਾਲ ਨੂੰ ਵੇਖ ਜਿੰਨਾ ਮਰਜ਼ੀ ਇਹਨੂੰ ਖੜਕਾਓ ਹਾੜਾ ਚੈੱਕ ਕਰ ਆ ਜੋੜੀ ਵੇਖ ਲੈ ਕਾਹ ਤੋਂ ਚਿੱਟਾ ਲੋ ਜੀ ਕੁਛ ਨਹੀਂ ਲੱਭਿਆ ਮਾਯੂਸੀ ਤੋਂ ਸਿਵਾ ਮੰਡੀ 'ਚ ਬੱਕਰਾ ਹੈ ਹੀ ਕੋਈ ਨਹੀਂ ਸਿਰਫ ਪੱਠਾਂ ਤੇ ਵੱਡੇ ਜਾਨਵਰ ਬਸ ਹੁਣ ਤੋਂ ਇਲਾਵਾ ਕੁਛ ਨਹੀਂ ਟੋਟਲੀ ਖਾਲੀ ਮੰਡੀ ਹੈ ਵੀ ਜ਼ਲਾਲਤ ਤੇ ਟਾਈਮ ਬਰਬਾਦ 1 ਵਜ ਗਿਆ ਰਾਤ ਦਾ ਹੁਣ ਵਾਪਸੀ ਕੀ ਕਰਦੇ ਹੁਣ ਜਾਂ ਤਾਂ ਸੁਬਾ ਕਰਾਂਗੇ ਪਿੰਡ ਵਾਲੇ ਬੱਕਰਾ ਜੇ ਲਿਆ ਕੇ ਇੱਥੇ ਤੇ ਫਿਰ ਕੱਲ ਦੇਖਾਂਗੇ ਹੁਣ ਇਹੀ ਸੂਰਤ ਹਾਲ ਹੈ ਇਸ ਤੋਂ ਇਲਾਵਾ ਹੋਰ ਤਾਂ ਕੋਈ ਹਾਲ ਨਹੀਂ ਹੈ ਵੇਖੋ ਹੁਣ ਕੀ ਬਣਦਾ ਸਿਰਫ ਜ਼ਲਾਲਤ ਬਸ ਲੋ ਜੀ ਸਾਡਾ ਆਪਦਾ ਪਾਰਟਨਰ ਜਿਹੜਾ ਹੈ ਨਾ ਕਿਸੇ ਦੇ ਬੱਕਰੇ ਨੂੰ ਆਪਦੇ ਬਣਾ ਕੇ ਵੇਚੀ ਜਾਂਦਾ ਬੱਕਰਾ ਆਪ ਲੈ ਜਾਣਾ ਸੀ ਉੱਥੇ ਉਹਨਾਂ ਦਾ ਬੱਕਰਾ ਜਿਹੜਾ ਇੱਕ ਚੀਜ਼ ਦੇ ਕਰਕੇ ਵੇਚੀ ਜਾਂਦਾ ਭਾਈ ਉਹ ਖਲੋਤਾ ਹੋਵੇ ਜਿਹੜਾ ਹੁੰਦਾ ਉਹਨੂੰ ਕਹਿੰਦਾ ਜੀ ਇੱਕ 15 ਦਾ ਮੌਕਿਆ ਟਿਕਟਾਂ ਨਾਲ ਵੇਖਦਾ ਪਿਆ ਦੁਕਾਨ ਵਾਲੇ ਬੰਦੇ ਪਏ ਨੇ ਇੱਧਰ ਗਿਆ ਲੈਣਾ ਆਪ ਨਾ ਲੋਕਾਂ ਨੂੰ ਲੈਂਦਾ ਮੈਂ ਆਪ ਲੈਂਦੇ ਆ ਚੈੱਕ ਕਰੋ ਇਹ ਜਿਹੜਾ ਬੰਦਾ ਚੈੱਕ ਕਰੋ ਇਹ ਜਿਹੜਾ ਬੰਦਾ ਵਿਚਕਾਰ ਲਾ ਦੋ ਬਾਬਿਆਂ ਦੇ ਵਿਚਕਾਰ ਲਾ ਦੇਖੋ ਕਿੱਡਾ ਸੀਰੀਅਸ ਹੋ ਕੇ ਬੱਕਰਾ ਇਸ ਬਾਬੇ ਦਾ ਇਹ ਥੋੜੀ ਦਾੜੀ ਵਾਲਾ ਤੇ ਵੇਚੀ ਉਹ ਪਰਲਾ ਯਾਰ 25000 ਰੁਪਇਆ ਠੀਕ ਹੈ ਕਿ ਨਹੀਂ ਤੇਰੇ ਸਾਹਮਣੇ ਪੈਸੇ ਵੀ ਲੱਗੇ ਹੁਣ ਐ ਉਹਦਾ 85 ਗਿਆ ਉਹਦੇ ਤੇ 85 ਆ 2000 years later. ਘਰੇ ਆ ਗਏ ਖਾਲੀ ਹੱਥ। अस्सलाम वालेकुम।
ਸਰਪ੍ਰਾਈਜ਼ ਹੈ ਹੀ ਕੁਛ ਨਹੀਂ ਕਿਸੇ ਮੰਡੀ 'ਚ ਚਲੋ ਤੈਨੂੰ ਜੋ ਪਤਾ ਸੀ ਨਹੀਂ ਹੈਗਾ ਤੂੰ ਘਰ ਮੁੜਿਆ ਤੂੰ ਨਾ ਇਸ ਮੰਡੀ 'ਚ ਨਾ ਕਾੜੇ ਵਾਲੀ ਮੰਡੀ 'ਚ ਹੁਣ ਦੁਬਾਰਾ ਆ ਕੇ ਫੇਰ ਆ ਵੇਖੀ ਹਾਲਤ ਕਿਵੇਂ ਦੀ ਬੜਾ ਸ਼ੀਸ਼ਾ ਤੇ ਵੇਖ ਲਈਏ ਓਏ ਹੋਏ ਹੋਏ ਜੇ ਤੈਨੂੰ ਕੱਲ ਦੀ ਕਹੀ ਜਾਣੀ ਬੱਕਰਾ ਖੜਾ ਹੈ ਤੇ ਆਪਾਂ ਉਹੀ ਲੈ ਲੈਣੇ ਆ ਤਕੜਾ ਉਹਨੂੰ ਕੀ ਹੈ ਕਿਹੜਾ ਖੜਾ ਮੈਨੂੰ ਕਿੱਥੇ ਆਖਿਆ ਕੱਲ ਦਾ ਖੜਾ ਸ਼ੇਬੀ ਨੇ ਆਖਿਆ ਸੀ ਤੇ ਤੁਸੀਂ ਸ਼ੇਬੀ ਨੂੰ ਆਖਿਆ ਮੈਨੂੰ ਤਾਂ ਨਹੀਂ ਆਖਿਆ ਤੈਨੂੰ ਤੇਰੇ ਕੋਲੇ ਹੀ ਕਹਿਣ ਨਹੀਂ ਸੀ ਪਿੱਛੇ ਉਹ ਤੇ ਬੱਕਰਾ ਤੂੰ ਉਹ ਖੱਸੀ ਨੀਗਾ ਉਹ ਖੱਸੀ ਨੀਗਾ ਤੇ ਖੱਸੀ ਤੋਂ ਬਗੈਰ ਕੁਰਬਾਨੀ ਤੇ ਨਹੀਂ ਲੱਗਦਾ 2 ਸਾਲਾਂ ਦਾ ਦੋਂਦਾ ਹੀ ਹੈ ਨਾ ਦੋਂਦਾ ਹੈ ਤੇ ਉਹ ਖੱਸੀ ਨੀਗਾ ਤੇ ਖੱਸੇ ਤੋਂ ਬਗੈਰ ਵੀ ਕੁਰਬਾਨੀ ਤੇ ਲੱਗਦਾ ਲੱਗ ਜਾਂਦਾ ਅਸੀਂ ਘਰ ਦੇ ਰੱਖੇ ਤੇ ਅਸੀਂ ਕੋਈ ਖੱਸੀ ਕਰਾ ਦਿੰਦੇ ਸੀ ਚਲੋ ਉਹ ਕਰ ਲੈਣੇ ਉਹ ਕਰ ਲਓ ਉਦਾਂ ਹੀ ਕਰ ਲੈਂਦੇ ਆ ਨਾ ਧੋ ਕੇ ਥੋੜੀ ਜਿਹੀ ਸੁਰਤ ਹੋ ਗਈ ਹੈ ਫਰੈਸ਼ ਠੀਕ ਹੈ ਤੇ ਮੈਂ ਕਿਹਾ ਸੁਰਤ ਤੇ ਫਰੈਸ਼ ਹੋ ਗਿਆ ਤੇ ਚਲੋ ਕਿਉਂ ਨਾ ਖਾਣਾ ਛਾਣਾ ਖਾ ਲਿਆ ਖਾਣਾ ਛਾਣਾ ਖਾ ਕੇ ਤੇ ਭਾਈ ਤੁਹਾਡਾ ਹੁਣ ਬਿਲਕੁਲ ਹੋ ਗਿਆ ਇੱਕਦਮ ਯਸ ਹੁਣ ਭਾਵੇਂ ਮੈਨੂੰ 5 ਰਾਤਾਂ ਹੋਰ ਜੰਗਾ ਲਓ એનર્ਜੀ ਵਾਪਸ ਆ ਗਈ ਬਹਾਲ ਹੋ ਗਈ ਹੈ ਦੇਖੋ ਤੁਸੀਂ ਪੈਰ ਵੀ ਫਰੈਸ਼ ਹੋ ਗਏ ਤੇ ਮੇਰੀ ਸ਼ਕਲ ਤੋਂ ਵੀ ਨਜ਼ਰ ਆ ਰਿਹਾ ਕਿ ਮੁੰਡਾ ਉਹੀ ਹੈ એનર્ਜੀ ਆ ਗਈ ਵਾਪਸ ਦੁਬਾਰਾ ਤੇ ਮੈਂ ਕਹੂੰ ਇੱਥੇ ਆਪਾਂ ਕਰਦੇ ਅੱਜ ਦਾ ਵਲੋਗ ਐਂਡ ਬੁਰੀ ਜੀ ਸੂਰਤ ਨਾਲ ਵਲੋਗ ਐਂਡ ਕਰਨਾ ਮੇਰਾ ਦਿਲ ਨਹੀਂ ਸੀ ਕਰਦਾ ਮਤਲਬ ਸ਼ਕਲ ਦੇ ਉੱਤੇ 12 ਕੀ 14 15 16 ਵਜੇ ਹੋਏ ਸੀਗੇ ਹੈ ਮੈਂ ਕਹਿੰਦਾ ਐਵੇਂ ਜਿਵੇਂ ਪਤਾ ਨਹੀਂ ਸਦੀਆਂ ਦਾ ਨਹੀਂ ਨਹਾਤਾ ਨਾ ਕੋਈ ਸੜਕਾਂ ਦੇ ਉੱਤੇ ਬਹਿ ਕੇ ਜਿਹੜਾ ਮੰਗਦਾ ਨਹੀਂ ਰੋਡਾਂ ਦੇ ਉੱਤੇ ਜਿੱਥੇ ਜੰਪ ਆਉਂਦਾ ਉੱਥੇ ਬੈਠੇ ਹੁੰਦੇ ਨੇ ਤੇ ਹਰ ਗੰਦੀ ਮਿੱਟੀ ਮੂੰਹ ਤੇ ਪੈ ਕੇ ਐਵੇਂ ਦੀ ਸੁਰਤ ਹੋਈ ਪਈ ਸੀ ਤੇ ਮੈਂ ਕਿਹਾ ਜਨਮੀ ਮਜ਼ਾ ਨਹੀਂ ਆਉਂਦਾ ਹੈ ਤੇ ਅਸਲੀ ਰੂਪ 'ਚ ਵਾਪਸ ਆਉਣਾ ਚਾਹੀਦਾ ਤੇ ਅਸਲੀ ਰੂਪ 'ਚ ਆ ਗਿਆ ਤੁਹਾਡਾ ਭਰਾ ਵਾਪਸ ਇੱਥੇ ਕਰਦਾ ਅੱਜ ਦਾ ਵਲੋਗ ਐਂਡ ਉਮੀਦ ਹੈ ਕਿ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਏਗੀ ਵੀਡੀਓ ਅੱਛੀ ਲੱਗੀ ਵੀਡੀਓ ਲਾਈਕ ਸ਼ੇਅਰ ਕਮੈਂਟ ਕਰੋ ਚੈਨਲ ਕਰੋ ਸਬਸਕ੍ਰਾਈਬ ਇਨਸ਼ਾਅੱਲਾ ਮਿਲਦੇ ਸਵੇਰ ਇੱਕ ਨਵੇਂ ਵਲੋਗ ਦੇ ਵਿੱਚ ਈਦ ਵਾਲੇ ਤੇ ਦੁਆ 'ਚ ਰੱਖਿਆ ਯਾਦ ਅੱਲਾ ਹਾਫਿਜ਼ ਤੇ ਬੇਬੇ ਇਧਰ ਆਪਣੀ ਚਾਵਾਂ ਪਕਾ ਕੇ ਠੀਕ ਕੱਲੀ ਚਸਕੇ ਲਾਈ ਜਾ ਰਹੀ ਹੈ ਤੇ ਬਸ ਇਹੀ ਹੈ ਕੰਮ ਬਾਏ ਬਾਏ